ਟੈਕਸਸ ਦੀਆਂ ਪ੍ਰਾਇਮਰੀਜ਼ ਦੇ ਹਰਜੋਤ ਸਿੰਘ ਜੀ ਕੁਛ ਜਿਹੜੇ ਰਿਜ਼ਲਟ ਆ ਉਹ ਆਪਾਂ ਦੱਸਦੇ ਜਿਹੜੇ ਉਹ ਜਾਂਦੇ ਆ। ਟੈਕਸਸ ਦੀਆਂ ਸੈਨੇਟ ਦੀਆਂ ਪ੍ਰਾਇਮਰੀ ਦੇ ਜਿਹੜੇ ਇਲੈਕਸ਼ਨ ਰਿਜ਼ਲਟ ਆ ਉਸ ਦੇ ਵਿੱਚ ਜੇ ਸ਼ੁਰੂਆਤ ਕਰਦੇ ਜਾਈਏ ਰਿਪਬਲਿਕਨ ਪ੍ਰਾਇਮਰੀ ਤੋਂ, ਤਾਂ ਜਿਹੜੇ ਜੌਨ ਕਾਰਨਨ ਆ GOP ਦੇ, ਉਹਨਾਂ ਨੇ ਜਿਹੜੀ ਆਪਣੀ ਪ੍ਰਾਇਮਰੀ ਆ ਇਹ ਜਿੱਤ ਲਈ ਆ। ਇਹਨਾਂ ਨੇ ਜਿਹੜੇ ਕੈਨ ਪੈਕਸਟਨ ਆ ਉਹਨਾਂ ਨੂੰ ਹਰਾ ਦਿੱਤਾ। ਸੋ ਦੋਨਾਂ ਦੇ ਦਰਮਿਆਨ 20,000 ਵੋਟ ਦਾ ਹੀ ਜਿਹੜਾ ਉਹ ਫਰਕ ਸੀਗਾ। ਤੀਜੇ ਨੰਬਰ ਤੇ ਜਿਹੜੇ ਵੈਸਲੀ ਹੰਟ GOP ਵਾਲੇ ਰਹੇ, ਉਹ ਵੀ 13% ਵੋਟਾਂ ਜਿਹੜੀਆਂ ਉਹ ਲੈ ਗਏ। ਸੋ ਕਿਤੇ ਨਾ ਕਿਤੇ ਉਹਦਾ ਮੁੱਖ ਭੂਮਿਕਾ ਜਿਹੜੀ ਉਹ ਰਹਿ ਗਈ ਕਿਸ ਨੂੰ ਜਿਤਾਇਆ ਤੇ ਕਿਸ ਨੂੰ ਹਰਾਉਣ ਦੇ ਵਿੱਚ। ਜੌਨ ਕਾਰਨਨ ਕਹਿੰਦੇ ਵੀ ਇਹ ਹੁਣ ਰਨ ਆਫ ਇਲੈਕਸ਼ਨ ਦੇ ਵਿੱਚ ਚਲੇ ਗਏ। ਰੀਜ਼ਨ ਇਹ ਆ ਵੀ ਦੋਨਾਂ ਚੋਂ ਕਿਸੇ ਨੂੰ ਵੀ 50% ਜਾਂ ਉਸ ਤੋਂ ਵੱਧ ਵੋਟ ਜਿਹੜੀ ਆ ਉਹ ਨਹੀਂ ਮਿਲੀ ਸੀਗੀ। ਸੋ ਆਲਦੋ ਮੇਨ ਪ੍ਰਾਇਮਰੀ ਚ ਉਹਦੀ ਜਿਹੜੀ ਉਹ ਜਿੱਤ ਹੋਣ ਦੇ ਬਾਵਜੂਦ ਵੀ ਰਨ ਆਫ ਜਿਹੜੀ ਉਹ ਹੁਣ ਹੋਵੇਗੀ। ਡੈਮੋਕ੍ਰੇਟ ਪ੍ਰਾਇਮਰੀ ਦੇ ਵਿੱਚ ਜਿਹੜਾ ਜੇਮਸ ਟੈਲਰਿਕੋ ਜਿਹੜਾ ਇੱਕ ਐਜੂਕੇਟਰ ਆ 36 ਸਾਲਾਂ ਦਾ, ਉਸਨੇ 52.4% ਵੋਟਾਂ ਹਾਸਲ ਕਰਕੇ ਡੈਮੋਕ੍ਰੇਟ ਪਾਰਟੀ ਦੀ ਜਿਹੜੀ ਇਸ ਟਾਈਮ ਕਾਂਗਰਸ ਵੂਮਨ ਜੈਸਮੀਨ ਕ੍ਰੋਕਟ ਆ ਉਸ ਨੂੰ ਜਿਹੜਾ ਉਹ ਹਰਾ ਦਿੱਤਾ। ਇਸ ਨੂੰ 1.2 ਮਿਲੀਅਨ ਵੋਟਾਂ ਮਿਲੀਆਂ ਤੇ ਜੈਸਮਿਨ ਨੂੰ 1.06 ਮਿਲੀਅਨ ਵੋਟ ਜਿਹੜੀ ਉਹ ਮਿਲੀ ਆ। ਟੈਲਰਿਕੋ ਉਹੀ ਆ ਹਰਜੋਤ ਸਿੰਘ ਜੀ ਜਿਸ ਦਾ ਬੀਤੇ ਦਿਨੀ ਇੱਕ FCC ਦਾ ਰੌਲਾ ਜਿਹੜਾ ਉਹ ਪਿਆ ਸੀਗਾ। ਉਸ ਦੀ ਇੰਟਰਵਿਊ CBS ਨੇ ਏਅਰ ਕਰਨ ਤੋਂ ਨਾ ਕਰ ਦਿੱਤੀ ਸੀਗੀ ਸਟੀਵਨ ਕੋਲਬੇਅਰ ਦੇ ਜਿਹੜਾ ਉਹ ਨਾਲ। ਸੋ ਜਿਹੜਾ ਟੈਲਰਿਕੋ ਆ ਉਹ ਹੁਣ ਜਿਹੜੀਆਂ ਆਪਣਾ ਡੈਮੋਕ੍ਰੇਟ ਪਾਰਟੀ ਦਾ ਮੇਨ ਸੈਨੇਟ ਦੇ ਵਿੱਚ ਕੈਂਡੀਡੇਟ ਜਿਹੜਾ ਹੋਊਗਾ। ਇਹ ਹੁਣ ਜੌਨ ਕਾਰਨਨ ਜਾਂ ਕੈਨ ਪੈਕਸਟਨ ਇਹਨਾਂ ਚੋਂ ਕਿਹਦੇ ਉਲਟ ਜਿਹੜਾ ਉਹ ਰਨ ਕਰੂਗਾ, ਇਹ ਦੇਖਣ ਵਾਲੀ ਗੱਲ ਹੋਊਗੀ ਉਹਨਾਂ ਦੀ ਰਨ ਆਫ ਇਲੈਕਸ਼ਨ ਤੋਂ ਬਾਅਦ ਦੇ ਵਿੱਚ। ਡੈਨ ਕ੍ਰੈਨਸ਼ਾ ਜਿਹੜਾ ਹਰਜੋਤ ਸਿੰਘ ਜੀ ਇਨਕੰਬੈਂਟ ਕਾਂਗਰਸਮੈਨ ਸੀਗਾ, ਉਸ ਦੀ ਹਾਰ ਹੋ ਗਈ ਆ। ਉਸ ਨੂੰ ਪ੍ਰਾਇਮਰੀ ਇੱਕ ਹਿਸਾਬ ਦੇ ਨਾਲ ਕਰ ਦਿੱਤਾ ਗਿਆ ਆ। ਸਟੀਵ ਟੌਥ ਰਿਪਬਲਿਕਨ ਪਾਰਟੀ ਦਾ ਹੀ ਆ, ਉਹਨੇ ਟੈਕਸਸ ਦੀ ਜਿਹੜੀ ਦੂਜੀ ਡਿਸਟ੍ਰਿਕਟ ਆ ਉਸ ਦੇ ਵਿੱਚ ਡੈਨ ਕ੍ਰੈਨਸ਼ਾ ਨੂੰ ਜਿਹੜਾ ਉਹ ਹਰਾ ਦਿੱਤਾ ਆ। ਇਹ ਕਿਤੇ ਨਾ ਕਿਤੇ ਇੱਕ ਵੱਡਾ ਅਪਸੈਟ ਦੇ ਤੌਰ ਦੇ ਉੱਤੇ ਦੇਖਿਆ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਇਹਦੇ ਵਿੱਚ ਇੱਕ ਟੈਕਸਸ ਦੀ ਜਿਹੜੀ 15ਵੀਂ ਡਿਸਟ੍ਰਿਕਟ ਆ ਬੌਬੀ ਪੋਲੀਡੋ, ਉਹਨਾਂ ਨੇ ਡੈਮੋਕ੍ਰੇਟ ਨੋਮੀਨੇਸ਼ਨ ਜਿਹੜੀ ਉਹ ਜਿੱਤੀ ਆ ਤੇ ਰਿਪਬਲਿਕਨ ਪਾਰਟੀ ਦੀ ਮੋਨਿਕਾ ਡੇਲਾ ਕਰੂਜ਼ ਉਹਦੇ ਉਲਟ ਜਿਹੜੇ ਉਹ ਰਨ ਕਰੇਗਾ। ਗਵਰਨਰ ਦੇ ਤੌਰ ਦੇ ਉੱਤੇ ਜਿਹੜੇ ਮੌਜੂਦਾ ਗਵਰਨਰ ਗ੍ਰੈਗ ਐਬਟ ਆ ਉਹਨਾਂ ਨੂੰ ਆਸਾਨੀ ਦੇ ਨਾਲ ਜਿਹੜੀ ਰੀਨੋਮੀਨੇਸ਼ਨ ਜਿਹੜੀ ਰਿਪਬਲਿਕਨ ਸਾਈਡ ਵੱਲੋਂ ਮਿਲ ਗਈ। ਦੂਜੇ ਪਾਸੇ ਡੈਮੋਕ੍ਰੇਟ ਪਾਰਟੀ ਦੀ ਜੀਨਾ ਹਿਨੋਜੋਸਾ ਉਹ ਡੈਮੋਕ੍ਰੇਟ ਪਾਰਟੀ ਦੀ ਗਵਰਨਟੋਰੀਅਲ ਪ੍ਰਾਇਮਰੀ ਦੀ ਜਿਹੜੀ ਕੈਂਡੀਡੇਟ ਆ ਉਹ ਬਣ ਕੇ ਮੋਹਰੇ ਜਿਹੜੀ ਉਹ ਨਿਕਲੀ ਆ। ਇਸੇ ਤਰੀਕੇ ਨਾਲ ਸੈਨੇਟ ਡਿਸਟ੍ਰਿਕਟ 3 ਟ੍ਰੈਂਟ ਐਸ਼ਬੀ ਉਹਨੇ ਰਿਪਬਲਿਕਨ ਨੋਮੀਨੇਸ਼ਨ ਉੱਥੇ ਜਿਹੜੀ ਉਹ ਜਿੱਤ ਲਈ ਹੈਗੀ ਆ। ਸੋ 3 ਨਵੰਬਰ ਨੂੰ ਜਨਰਲ ਇਲੈਕਸ਼ਨ ਹੋਣੀਆਂ ਆ ਤੇ 26 ਮਈ ਨੂੰ ਜਿਹੜੀਆਂ ਰਨ ਆਫ ਇਲੈਕਸ਼ਨਸ ਆ ਜਿਹੜੀਆਂ ਰਿਪਬਲਿਕਨ US ਸੈਨੇਟ ਤੇ ਲੈਜਿਸਲੇਟਿਵ ਰੇਸਿਸ ਦੀਆਂ, ਉਹ ਉਸ ਦਿਨ ਹੁਣ ਉੱਥੇ ਹੋਣਗੀਆਂ। ਜੀ ਬਿਲਕੁਲ।